ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 20 ਮਈ ਦਿਨ ਹੈਗਾ ਆ ਜੀ ਵੀਰਵਾਰ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਾਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਜੀਮਾ ਹੁਣਾਂ ਨੂੰ 559 905 2575 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ ਜੇ ਟੇਰਕੀਆਣਾ ਹੁਣਾਂ ਨੂੰ ਨੰਬਰ 415 909 0503। GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨੰਬਰ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਬੇੜਾ ਗਰਕਣ 'ਤੇ ਕਿ ਬੇੜਾ ਗਰਕ ਗਿਆ, ਹੁਣ ਲੱਗਦਾ ਨਹੀਂ ਇਸ ਲਾਈਨ ਦੇ ਵਿੱਚ ਕੋਈ ਫਰਕ ਰਹਿ ਗਿਆ ਹੈ। ਔਰਤ ਦੇ ਨਾਲ ICU ਵਾਰਡ ਦੇ ਵਿੱਚ ਗੈਂਗਰੇਪ। ਹਾਂਜੀ ਦੇਖੋ, ਵਾਕਿਆ ਹੀ ਬੇੜਾ ਗਰਕਣ ਦਾ ਸਮਾਂ ਆ ਗਿਆ, ਜਾਂ ਕਹਿ ਲਓ ਕਿ ਬੇੜਾ ਗਰਕ ਚੁੱਕਾ ਵਾ। ਵੈਸੇ ਇਹ ਪਹਿਲੀ ਮਰਤਬਾ ਨਹੀਂ ਹੈ ਇਸ ਕਰੋਨਾ ਕਾਲ ਦੇ, ਇਸ ਸੈਕਿੰਡ ਵੇਵ ਵਾਲੇ ਦੌਰ ਦੇ ਵਿੱਚ ਇਹ ਪਹਿਲਾ ਮੌਕਾ ਨਹੀਂ ਹੈ। ਅਸੀਂ ਇਹ ਵੀ ਖਬਰ ਸੁਣੀ ਰਾਜ ਕਰਨਵੀਰ ਸਿੰਘ ਜੀ ਕਿ ਜਦੋਂ ਮ੍ਰਿਤਕਾ ਦੇ ਸਿਰ ਤੋਂ ਜਾਂ ਕਹਿ ਲਓ ਜੋ ਵੀ ਤਨ ਤੇ ਜੋ ਵੀ ਕੁਝ ਸੀਗਾ ਉਹ ਲਾ ਲਿਆ ਗਿਆ, ਮਤਲਬ ਕਿਲੋ ਟੋਲੋ ਸਾਰਾ ਕੁਝ ਲਾ ਲਿਆ। ਫਿਰ ਅਸੀਂ ਇਹ ਵੀ ਖਬਰ ਸੁਣੀ ਇੰਡੀਆ ਦੇ ਵਿੱਚ, ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਧਰਮ ਨੂੰ ਮੰਨਣ ਵਾਲੇ ਆ, ਪਰਮਾਤਮਾ ਨੂੰ ਮੰਨਣ ਵਾਲੇ ਆ, ਤੇ ਖੁਦ ਨੂੰ ਜ਼ਿਆਦਾ ਵੱਡਾ ਭਗਤ ਪਰਮਾਤਮਾ ਦਾ ਦਰਸਾਉਣ ਵਾਲੇ ਆ। ਇੱਕ ਦੌੜ ਲੱਗੀ ਰਹਿੰਦੀ ਹੋਵੇ। ਇਹਨਾਂ ਨੇ ਕਫਨ ਲਾਏ ਮੁਰਦਿਆਂ ਦੇ, ਕਫਨ ਲਾ ਕੇ ਦੁਬਾਰਾ ਧੋ ਕੇ ਵਿੱਚ ਉਹ ਗਰੋਹ ਫੜਿਆ ਗਿਆ। ਇਹਨਾਂ ਨੇ ਯੂਜ਼ ਹੋਏ ਗਲਵਜ਼ ਲਾਏ, ਉਹ ਲਾ ਕੇ ਮਤਲਬ ਕਿ ਫਿਰ ਦੁਬਾਰਾ ਧੋ ਕੇ ਵਾਸ਼ ਕਰਕੇ ਵੇਚਦੇ, ਉਹ ਫੜੇ। ਇੱਥੇ ਕਮਾਲ ਦੀ ਗੱਲ ਤੇ ਇਹ ਆ ਕਿ ਮੱਧ ਪ੍ਰਦੇਸ਼ ਦਾ ਅੱਜ ਜਿਹੜਾ ਇੱਕ ਮੰਤਰੀ ਹੈ ਬਹੁਤ ਤਗੜਾ, ਤੁਲਸੀ ਸਿਲਾਵਟ ਉਹਦਾ ਨਾਮ ਆ, ਉਹਦੀ ਵਾਈਫ ਦਾ ਡਰਾਈਵਰ ਰੈਮੀਡੀਏਸਿਵਰ ਦਾ ਫੜਿਆ ਗਿਆ। ਉਹਦਾ ਨਾਮ ਲੱਗ ਰਿਹਾ ਕਿਉਂਕਿ ਗਾਂ ਜਿਹੜਾ ਹੈਗਾ ਸੀਗਾ ਚੀਫ ਹੈਲਥ ਮੈਡੀਕਲ ਆਫਿਸਰ, ਉਹਦਾ ਡਰਾਈਵਰ ਬਲੈਕ ਮਾਰਕੀਟਿੰਗ ਕਰਦਾ ਫੜਿਆ ਗਿਆ। ਤੁਸੀਂ ਕੀ ਕਹੋਗੇ? ਪਰ ਇਸ ਤੋਂ ਪਹਿਲਾਂ ਵੀ ਦੋਸ਼ ਅਸੀਂ ਦੇਖਿਆ ਵਾ ਕਿ ਜਦੋਂ ਇੱਕ ਔਰਤ ਨੇ ਸਿੱਧਾ ਕਿਹਾ ਕਿ ਮੇਰਾ ਪਤੀ ਕੋਲ ਪਿਆ ਸੀ, ਬੇਹੋਸ਼ ਕੋਲ ਮੇਰੀ ਸੱਸ ਸੀ, ਤੇ ਮੇਰੇ ਆ ਕੇ ਉਹਨੇ ਪਿੱਠ ਤੇ ਹੱਥ ਪਾ ਲਿਆ ਵਾਰਡ ਬੁਆਏ ਨੇ, ਤੇ ਕਿਹਾ ਕਿ ਜੇ ਸਮਝੌਤਾ ਕਰ ਲੇਗੀ ਤੇ ਮੈਂ ਇਹਨਾਂ ਨੂੰ ਆਕਸੀਜਨ ਨਹੀਂ ਮੁੱਕਣ ਦਿੰਦਾ। ਪਤੀ ਮਰ ਗਿਆ ਉਹਦਾ, ਪਿੱਟੀ ਸੀ ਇਸੇ ਸਟੇਟ ਬਿਹਾਰ ਦੇ ਵਿੱਚੋਂ ਜਿੱਥੋਂ ਇਹ ਖਬਰ ਆ ਰਹੀ ਆ। ਵਾਕਿਆ ਰਵਾਉਣ ਵਾਲੀ ਖਬਰ ਆ, ਵਾਕਿਆ ਸੋਚਾਂ ਵਿੱਚ ਪਾਉਣ ਵਾਲੀ ਖਬਰ ਆ ਕਿ ਚੱਲ ਕੀ ਰਿਹਾ। ਕਿਉਂਕਿ ਅਸੀਂ ਹਸਪਤਾਲ ਹੋਇਆ ਜਾਂ ਥਾਣਾ ਹੋਇਆ, ਅਸੀਂ ਉੱਥੇ ਜਾ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਕਿ ਘੱਟੋ ਘੱਟ ਇੱਥੇ ਅਸੀਂ ਸੁਰੱਖਿਅਤ ਤਾਂ ਹਾਂ। ਤੇ ਜੇ ਥਾਣੇ ਦੇ ਵਿੱਚ ਹੀ ਪਤਾ ਲੁੱਟੀਆਂ ਜਾਣ, ਜੇ ਹਸਪਤਾਲਾਂ ਦੇ ਵਿੱਚ ਹੀ ਇਹ ਸਭ ਕੁਛ ਚੱਲ ਪਿਆ, ਤੇ ਫਿਰ ਬੰਦਾ ਕਿੱਥੇ ਸੁਰੱਖਿਅਤ ਰਹੇਗਾ? ਤੇ ਰੱਬ ਹੀ ਰਾਖਾ। ਖੈਰ, ਇਹ ਘਟਨਾ ਹੈਗੀ ਆ ਜੀ ਬਿਹਾਰ ਦੀ, ਤੇ ਬਿਹਾਰ ਦੀ ਉਹੀ ਸੀਗੀ ਘਟਨਾ ਜਿਹੜੀ ਮੈਂ ਹੁਣੇ ਵਰਣਨ ਕੀਤੀ ਆ, ਜਿਹਦਾ ਜ਼ਿਕਰ ਕੀਤਾ ਕਿ ਇੱਕ ਔਰਤ ਨੇ ਦੋਸ਼ ਲਾਏ ਸੀਗੇ ਕਿ ਕਿਸ ਤਰ੍ਹਾਂ ਮੇਰੇ ਤੇ ਹੱਥ ਪਾਉਣ ਦਾ ਯਤਨ ਕੀਤਾ ਗਿਆ। ਖੈਰ, ਤਾਂ ਇੱਥੇ ਲੜਕੀ ਦੀ ਬੇਟੀ ਨੇ ਦੋਸ਼ ਲਾਇਆ। ਜਿਹੜੀ ਔਰਤ ਆਪਣੀ ਬੇਟੀ ਨੂੰ ਦੱਸ ਕੇ ਗਈ ਆ ਕਿ ਮੇਰੇ ਨਾਲ ਆਹ ਕੁਛ ਹੋਇਆ ਵਾ, ਤਾਂ ਉਸ ਬੇਟੀ ਨੇ ਫਿਰ ਵੀਡੀਓ ਵਾਇਰਲ ਕੀਤਾ। ਕੋਈ ਗੱਲ ਸੁਣ ਨਹੀਂ ਸੀ ਰਿਹਾ,
ਹੁਣ ਜੀ ਹਸਪਤਾਲ ਨੇ ਡਿਨਾਈ ਤਾਂ ਕੀਤਾ, ਪਰ ਨਾਲ ਕਿਹਾ ਕਿ ਜੋ ਵੀ ਇਨਵੈਸਟੀਗੇਸ਼ਨ ਹੋਏਗੀ ਅਸੀਂ ਉਸ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਹਿਯੋਗ ਕਰਾਂਗੇ। ਪਰ ਕੋਈ ਬੇਟੀ ਆਪਣੀ ਮਾਂ ਜਿਹੜੀ ਇਸ ਸੰਸਾਰ ਦੇ ਵਿੱਚੋਂ ਚਲੇ ਗਈ ਆ, ਉਹਨੂੰ ਕਿਉਂ ਬਦਨਾਮ ਕਰੇਗੀ? ਸੋਚਣ ਵਾਲੀ ਗੱਲ ਆ। ਤਾਂ ਉਹਨੇ ਕਿਹਾ ਕਿ ਮੇਰੀ ਮਾਂ ਨੇ ਚਾਹੁੰਦਿਆਂ ਮੈਨੂੰ ਦੱਸਿਆ ਕਿ 4 ਬੰਦਿਆਂ ਨੇ ਮੇਰੇ ਨਾਲ ਖੇ ਖਾਧੀ ICU ਦੇ ਵਿੱਚ। ਸੋ ਆ ਹੁਣ ਮਾਮਲਾ ਹੈ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਰੋਨਾ ਤਾਂ ਸਾਰੀ ਦੁਨੀਆ ਦੇ ਵਿੱਚ ਆਇਆ, ਤੇ ਮੈਂ 3-4 ਮਿੰਟਾਂ ਦੇ ਵਿੱਚ ਜਿੰਨੀਆਂ ਤੁਹਾਨੂੰ ਘਟਨਾਵਾਂ ਸ਼ਰਮਸਾਰ ਕਰਨ ਵਾਲੀਆਂ ਗਣਾਈਆਂ, ਜੇ ਕਿਸੇ ਮੁਲਕ ਚੋਂ ਇੱਕ ਚੋਂ ਨਿਕਲੀਆਂ ਹੋਣ ਤੇ ਦੱਸ ਦੇਣਾ ਕਿ ਜਿੱਥੇ ਮੁਰਦਿਆਂ ਦੇ ਕਫਨ ਜਿਹੜੇ ਆ ਉਹ ਵੀ ਲਾਏ ਗਏ ਹੋਣ ਤੇ ਦੁਬਾਰਾ ਮਾਰਕੀਟ ਦੇ ਵਿੱਚ ਉਤਾਰੇ ਗਏ ਹੋਣ, ਜਿੱਥੇ ਮੁਰਦਿਆਂ ਦੇ ਮਾੜੇ ਮੋਟੇ ਜਿਹੜੇ ਟੂਮ ਛੱਲੇ ਸੀ ਉਹ ਵੀ ਲਾਏ ਗਏ ਹੋਣ। ਇੱਥੇ ਜਦੋਂ ਸ਼ਰਮ ਹੀ ਲੈ ਚੁੱਕੀ, ਸ਼ਰਮ ਦੀ ਲੋਈ ਲੈ ਚੁੱਕੀ ਆ, ਸਾਰਾ ਕੁਛ ਹੀ ਲੈ ਸਕਦਾ ਆ। ਇੱਥੇ ਤੇ ਗੰਗਾ ਦੇ ਕਿਨਾਰੇ ਜੋ ਲਾਸ਼ਾਂ ਨੱਪੀਆਂ, ਕੁੱਤੇ ਖੁਰਚ ਕੇ ਮਿੱਟੀ ਥੱਲਿਓਂ ਮਾਸ ਕੱਢ ਕੇ ਖਾ ਰਹੇ ਨੇ। ਇਸ ਦੇਸ਼ ਦਾ ਵਾਕਈ ਕੋਰਟ ਨੇ ਜਿਵੇਂ ਕਿਹਾ ਸੀਗਾ ਨਾ ਕੱਲ, ਕਿ ਰਾਮ ਰਾਖਾ ਭਾਈ, ਰੱਬ ਹੀ ਰਾਖਾ ਹੋਣਾ। ਕੋਰਟਾਂ ਇਹ ਮੰਨ ਰਹੀਆਂ ਤਾਂ ਅਸੀਂ ਕਿਸ ਪਾਣੀ ਆ ਰਿਹਾ, ਸਾਨੂੰ ਵੀ ਮੰਨਣਾ ਪਏਗਾ ਹੁਣ ਕਿ ਉਮੀਦ ਬਹੁਤ ਗਰੀਬ ਆ ਕਿ ਕਦੇ ਇਹਦਾ ਸੁਧਾਰ ਹੋਏਗਾ। ਪਰ ਇਸ ਵੇਲੇ ਵਾਕਈ ਮੁਲਕ ਮਾੜਾ ਨਹੀਂ ਹੁੰਦਾ ਕੋਈ ਵੀ, ਮੁਲਕ ਦੇ ਚਲਾਉਣ ਵਾਲੇ ਜਿਹੜੇ ਉਹ ਜ਼ਿੰਮੇਵਾਰ ਹੁੰਦੇ ਆ, ਉਹਦੇ ਨਾਗਰਿਕ ਜਿਹੜੇ ਆ ਉਹ ਉਸ ਮੁਲਕ ਨੂੰ ਇੱਕ ਵਧੀਆ ਮੁਲਕ ਬਣਾਉਂਦਾ। ਪਰ ਰਲ ਮਿਲ ਕੇ ਅਸੀਂ ਕੋਈ ਕਸਰ ਛੱਡੀ ਹੋਈ ਨਹੀਂ ਹੈ। ਚੋ ਫਿਰ ਉਹ ਖੇ ਪੈਂਦੀ ਆ, ਉਲਟਾ ਮੇਰੇ ਖਿਆਲ ਦੇ ਨਾਲ ਅਮਰੀਕਨ ਸਟੂਡੈਂਟ ਬੱਚਿਆਂ ਨੂੰ ਸੱਦਾ ਦੇਣ ਡਈ ਆ ਗੌਰਮੈਂਟ ਕਿ ਵੈਸਟਰਨ ਮੀਡੀਆ ਦਾ ਮੁਕਾਬਲਾ ਕਰੋ, ਮਤਲਬ ਕਿ ਇਹਨਾਂ ਨੂੰ ਜਵਾਬ ਦਿਓ, ਆਪਣਾ ਪੁਆਇੰਟ ਆਫ ਵਿਊ ਰੱਖੋ। ਕੀ ਪੁਆਇੰਟ ਆਫ ਵਿਊ ਰੱਖਣਗੇ ਬੱਚੇ ਸਾਡੇ, ਜਦੋਂ ਅਖਬਾਰਾਂ 'ਚ ਆਹ ਪੜ੍ਹਦੇ ਹੋਣੇ, ਜਦੋਂ ਆਹ ਸੁਣਦੇ ਹੋਣੇ ਆ, ਸ਼ਰਮ ਨਾਲ ਸਿਰ ਝੁਕ ਜਾਂਦਾ ਹੋਏਗਾ ਅਮਰੀਕਨ ਸੋਸਾਇਟੀ ਦੇ ਵਿੱਚ ਵਿਚਰਦੇ ਆ। ਸੋ ਆਹ ਗੱਲਾਂ ਨੇ, ਬਾਤਾਂ ਨੇ। ਖੈਰ ਕੁਛ ਹੋਰ ਗੱਲਾਂ ਬਾਤਾਂ ਤੇ ਆਪਾਂ ਝਾਤ ਪਾ ਲੈਂਦੇ ਆ। ਜੀ ਅੱਛਾ ਵੀ ਬਹੁਤ ਕੁਛ ਵਾਪਰਦਾ, ਉਹ ਵੀ ਕਹੀਏ ਤਾਂ ਸਾਨੂੰ ਕਈ ਵਾਰ ਦਿਖਣੋਂ ਨਹੀਂ ਹਟ ਜਾਂਦਾ, ਦਿਖਦਾ ਨਹੀਂ ਹੈ, ਪਰ ਬਹੁਤ ਚੰਗਾ ਵੀ ਹੁੰਦਾ ਹੈ। ਲੋਕ ਚੰਗੇ ਵੀ ਇੱਥੇ ਜਿਹੜੇ ਸੇਵਾ ਵੀ ਕਰ ਰਹੇ ਆ, ਆਕਸੀਜਨ ਆਪਣੇ ਕੋਲੋਂ ਦੇ ਰਹੇ ਆ, ਆਪਣੇ ਦੋਸਤਾਂ ਮਿੱਤਰਾਂ ਦੀ ਹੈਲਪ ਕਰ ਰਹੇ ਆ। ਪਲਾਜ਼ਮਾ ਫ੍ਰੀ ਇਹਨਾਂ ਨੇ ਕਿਹਾ ਸੀਗਾ, ਲੋਕਾਂ ਨੇ ਬਹੁਤ ਪਲਾਜ਼ਮਾ ਦਿੱਤਾ ਵਾ ਇਸ ਦੌਰ ਦੇ ਵਿੱਚ ਵੀ। ਖੈਰ ਚਲੋ ਉਹ ਗੱਲਾਂ ਵੱਖ ਨੇ ਕਿ ਨੈਗੇਟਿਵਿਟੀ ਜਿਹੜੀ ਆ ਹਮੇਸ਼ਾ ਭਾਰੂ ਰਹਿੰਦੀ ਆ। ਅੰਕੜਿਆਂ ਦੇ ਅਨੁਸਾਰ ਦੇਸ਼ ਦੇ ਵਿੱਚ ਹੁਣ ਤੱਕ ਕੁੱਲ 2,23,55,440 ਲੋਕ ਰੋਗ ਨੂੰ ਹਰਾ ਚੁੱਕੇ ਆ। ਬਹੁਤ ਵੱਡਾ ਅੰਕੜਾ ਹੈ। ਕਈ ਮੁਲਕ ਮਰਲਾ ਲਈਏ ਨਾ ਇਸ ਸੰਸਾਰ ਦੇ ਤਾਂ ਇੰਨੀ ਆਬਾਦੀ ਬਣਦੀ ਹੈ ਜਿੰਨੀ ਸਾਡੀ ਵਸੋਂ ਨੇ ਕਰੋਨਾ ਨੂੰ ਹਰਾ ਸੁੱਟਿਆ। ਅਸੀਂ ਪੋਜ਼ਿਟਿਵ ਗੱਲ ਕਰਾਂਗੇ, ਪੋਜ਼ਿਟਿਵ ਤੋਂ ਸ਼ੁਰੂਆਤ ਕਰਾਂਗੇ ਕਿ ਇੰਨੇ ਠੀਕ ਹੋ ਚੁੱਕੇ ਆ। ਜਿਹੜੀ ਰਿਕਵਰੀ ਰੇਟ ਆ, ਜਿਹੜੀ ਕੌਮੀ ਰਿਕਵਰੀ ਰੇਟ ਆ, ਨੀਅਰ ਅਬਾਊਟ ਉਹ 87 ਤੇ ਪਹੁੰਚ ਗਈ ਆ। ਕੰਮ ਖਿੱਚੀ ਜਾਂਦੇ ਇੰਡੀਅਨ। ਹਾਲਾਂਕਿ ਜਿਹੜੀ ਡੈਥ ਜਿਹੜੀ ਆਪਾਂ ਕਹਿ ਲਈਏ ਕਿ ਦਰ ਜਿਹਨੂੰ ਆਪਾਂ ਮੌਤ ਦਰ ਕਹੀਏ, ਉਹ 1.11% ਆ। ਖੈਰ ਮੋਦੀ ਜੀ ਨੇ ਅੱਜ ਬੈਠਕ ਲਈ ਸੀਗੀ DM ਵਗੈਰਾ ਦੇ ਨਾਲ, ਤੇ 10 CM ਵੀ ਸੀਗੇ। ਤਾਂ ਉੱਥੇ ਹੋਇਆ ਕੀ ਹੈ ਕਿ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਸਾਨੂੰ ਬੋਲਣ ਨਹੀਂ ਦਿੱਤਾ। ਇਹ ਵੈਸੇ ਪਹਿਲਾ ਮੌਕਾ ਨਹੀਂ ਹੈ। ਤੁਹਾਨੂੰ ਯਾਦ ਹੋਣਾ ਕਿ ਝਾਰਖੰਡ ਦੇ ਮੁੱਖ ਮੰਤਰੀ ਨੇ ਕਿਹਾ ਸੀਗਾ, ਹਿੰਮਤ ਸੋਰੇਨ ਨੇ, ਉਹਨੇ ਕਿਹਾ ਸੀਗਾ ਕਿ ਮਨ ਕੀ ਬਾਤ ਹੀ ਸੁਣਾਉਂਦਾ, ਮੋਦੀ ਕਿਸੇ ਦੀ ਗੱਲ ਤੇ ਸੁਣਦਾ ਹੀ ਨਹੀਂ, ਸਾਨੂੰ ਉੱਥੇ ਕਾਹਦੇ ਵਾਸਤੇ ਇਕੱਠਿਆਂ ਕਰ ਲੈਂਦਾ ਮੀਟਿੰਗ ਦੇ ਵਿੱਚ। ਤੇ ਉਸ ਤੋਂ ਬਾਅਦ ਇਹਦੇ ਤੇ ਦੋਸ਼ ਲੱਗਾ ਬੀਬੀ ਤੇ ਕਿ ਬੀਬੀ 21 ਮੀਟਿੰਗਾਂ ਹੋ ਚੁੱਕੀਆਂ ਹੁਣ ਤੱਕ, ਸਾਰੀਆਂ ਤਕਰੀਬਨ ਹੀ ਮਿਸ ਕੀਤੀਆਂ ਨੇ। ਹੁਣ ਜਦੋਂ DM ਬੋਲਣੇ ਸੀਗੇ ਪ੍ਰੋਟੋਕਾਲ ਦੇ ਮੁਤਾਬਕ, ਇਹਨਾਂ ਦਾ ਬੋਲਣਾ ਨਹੀਂ ਸੀ ਬਣਦਾ, ਇਹਨਾਂ ਨੇ ਐਵੇਂ ਆਵਾਜ਼ਾਰੀ ਕੀਤੀ ਆ। ਮਤਲਬ ਕਿ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹਿਸ ਮੁਬੈਸਾ ਛਿੜ ਗਿਆ ਕਿ ਦੀਦੀ ਕਹਿੰਦੀ ਆ ਕਿ ਪੁਆਇੰਟ ਮੈਂ ਰੱਖਣੇ ਸੀਗੇ, ਮੈਨੂੰ ਬੋਲਣ ਕੋਈ ਨਹੀਂ ਦਿੱਤਾ ਗਿਆ। ਇੱਧਰ ਬਲੈਕ ਫੰਗਸ ਇੱਕ ਨਵੀਂ ਮੁਸੀਬਤ, ਉਹਨੂੰ ਲੈ ਕੇ ਮੋਦੀ ਸਰਕਾਰ ਨੇ ਸਟੇਟਾਂ ਨੂੰ ਅਲਰਟ ਕੀਤਾ। ਕਹਿੰਦੇ ਆ ਕਿ ਇਸ ਨੂੰ ਵੀ ਮਹਾਮਾਰੀ ਐਲਾਨ ਦੇਵੋ। ਮਹਾਮਾਰੀ ਐਲਾਨਣ ਦਾ ਕੀ ਅਰਥ ਹੁੰਦਾ ਹੈ? ਮਹਾਮਾਰੀ ਜਦੋਂ ਵੀ ਐਲਾਨੀ ਗਈ ਤਦ ਜਿੱਥੇ ਕਿਤੇ ਵੀ ਕਿਸੇ ਵੀ ਜ਼ਿਲ੍ਹੇ ਦੇ, ਇੰਡੀਆ ਦੇ ਕਿਸੇ ਵੀ ਮਤਲਬ ਕਿ 740 ਦੇ ਕਰੀਬ ਜਿਹੜੇ ਜ਼ਿਲ੍ਹੇ ਆ, ਉਹਨਾਂ ਦੇ ਵਿੱਚ ਕਿਤੇ ਵੀ ਬਲੈਕ ਫੰਗਸ ਦਾ ਮਾਮਲਾ ਹੋਏਗਾ ਤਾਂ ਉਹ ਸਿੱਧਾ ਰਿਪੋਰਟ ਕਰਨਾ ਪਏਗਾ ਸੈਂਟਰ ਨੂੰ। ਇਹ ਕਹਿ ਲਓ ਕਿ ਇੱਕ ਤਰ੍ਹਾਂ ਦੀ ਇੱਕ ਪ੍ਰਕਿਰਿਆ ਹੈ ਜਦੋਂ ਮਹਾਮਾਰੀ ਐਲਾਨ ਦਿੱਤੀ ਜਾਂਦੀ। ਮੈਂ ਕੱਲ ਵੀ ਸ਼ਾਇਦ ਜ਼ਿਕਰ ਕੀਤਾ ਸੀ ਪਰ ਉਦੋਂ ਕਲੀਅਰ ਨਹੀਂ ਸੀਗਾ। ਖੈਰ ਜੇ ਗੱਲ ਕਰੀਏ ਤਾਂ ਸੁਪਰੀਮ ਕੋਰਟ ਦੇ ਵਿੱਚ ਦੇਰ ਸ਼ਾਮੇ ਖਬਰ ਆਈ ਹੈ, ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ। ਉਹ ਕਹਿੰਦੇ ਕਿ ਭਾਈ ਦੂਜੇ ਮਰੀਜ਼ਾਂ ਦੀ ਵੀ ਸੁੱਧ ਲਓ। ਮਤਲਬ ਜਿਹੜੀ ਗੱਲ ਅਸੀਂ ਪਿਛਲੇ 1 ਸਾਲ ਤੋਂ ਕਹਿ ਰਹੇ ਹਾਂ ਕਿ ਇੰਡੀਆ ਦੇ ਵਿੱਚ ਜਦੋਂ ਜਦੋਂ ਕਰੋਨਾ ਹਾਵੀ ਹੁੰਦਾ ਉਦੋਂ ਜਿਹੜੇ ਦੂਸਰੇ ਮਰੀਜ਼ ਨੇ
कोई कैंसर वाला है, कोई काले पीलिए वाला है, कोई अंतड़ियां दे रोग वाला, कोई गुर्दियां दे रोग तो पीड़ित आ, वो सारे बेचारे जिहड़े ना हाशियाग्रस्त कर दिते जांदे ने। ओपीडी बंद कर दी जाती है, नाल जदों दवाइयां की ब्लैक मार्केटिंग शुरू होंदी है, उन्हां दीयां दवाइयां भी महंगियां हो जांदियां ने। सो ये सुप्रीम कोर्ट दे विच हुण पटीशन गई है, देर आए दुरुस्त आए, मैं समझदा कि बहुत जरूरी है, बहुत जरूरी है। एक करोना बीमारी नहीं है, इंडिया दे विच लोकां नूं होर बहुत सारियां बीमारियां, देखते हैं की फैसला दिंदा सुप्रीम कोर्ट, की गाइडलाइन या की अगे सरकार जिहड़ी है वो प्रोग्राम जिहड़ा अपना रूबरू उत्थे करवाउंदी है। खैर दूसरे पासे दिल्ली सरकार ने कह दिता, हुणे खबर आई है कि असीं ब्लैक फंगस नूं महामारी ऐलानांगे। हाई कोर्ट ने केंद्र नूं एक दवाई है एमफोटरिसिन भी दवाई जिहड़ी है, ये मेरे ख्याल दे नाल ब्लैक फंगस नूं लैके आ, तां इहदी की अवेलेबिलिटी आ, बाकी होर किन्ने कु मामले आ, इहदे ते हाई कोर्ट ने सारी रिपोर्ट मंगी आ। योगी दा इधर वड्डा हुक्म आ, कहंदा कि कोविड दे नाल जिहड़ियां मौतां होईयां, खास तौर ते जिहड़े राज दे कर्मचारी सीगे, उन्हां दे वारसां नूं नौकरियां दित्तियां जाणगीਆਂ। वड्डे ऐलान भी हो रहे आ इस दरमियान। राजस्थान तो ग्राउंड रिपोर्ट आ, कहंदे आ कि अफवाह फैल गई उत्थे कि नमक है जिहड़ा आपां लूण जिहनूं आपां आने पंजाबी दे विच कि ਇਹਦੇ गरारे करिए, मतलब कि ORS ਦੇ पानी च पा के ना ਤੇ बहुत जल्दी करोना ਜਿਹੜਾ ਉਹ ठीक ਹੁੰਦਾ है। तो ਕਹਿੰਦੇ कि ਜਿਹੜਾ 18-20 ਰੁਪਏ किलो वाला लूण आ 100 ਨੂੰ ਉਹ ਵਿਕਣ ਡਿਆ। कमाल ਦੀ ਗੱਲ ਆ, इंडिया ਦੇ ਵਿੱਚ ਹੁਣ लूण ਵਾਲਿਆਂ ਨੇ ਵੀ कमाई कर ਲੈਣੀ। मैं ਤੁਹਾਨੂੰ ਦੱਸਿਆ ना कि ਇਹ ਪਹਿਲਾ देश है जिथे करोना मार करन ਤੋਂ इलावा ਵਪਾਰ भी कर रहा, करोना व्यापारी भी बन गया इंडिया ਦੇ ਵਿੱਚ आ के। इंडिया बाजार ही ऐसा अच्छा है कि हर एक बंदा व्यापार करता है। खैर दूसरे पासे जे आपां देखिए तो एक घटना जिहड़ी है वो आई मेरे ख्याल दे नाल सागर तो, सागर एक शहर है मेरे ख्याल दे नाल मध्य प्रदेश दे विच जां किसी होर स्टेट दे विच, चेक कर लिओ कि उत्थे बहुत बुरी तरह 2 औरतां नूं कुੱਟਿਆ गया। माँ बेटी सी, उन्होंने शायद मास्क नहीं सी पाया एक ने, ਤੇ ਉਹ ਸਿਰਫ ਸਕਾਰਫ ਜਿਹਾ ਜਿੱਦਾਂ ਬੀਬੀਆਂ ਢੱਕ ਲੈਂਦੀਆਂ ਨਾ ਮੂੰਹ, ਤਾਂ ਇੱਦਾਂ ਢੱਕਿਆ ਸੀਗਾ। ਪੁਲਿਸ ਨੇ ਚੈਕਿੰਗ ਦੇ ਦੌਰਾਨ ਕੋਈ ਗਾਂਧੀ ਚੌਂਕ ਆ ਉੱਥੇ ਫੜ ਲਿਆ, ਬਹੁਤ ਹੀ ਬੇਕਰਕੀ ਨਾਲ ਕੁੱਟਿਆ। ਵੀਡੀਓ ਵਾਇਰਲ ਹੋ ਰਹੀ ਹੈ, ਬਹੁਤ ਬੇਕਰਕੀ ਨਾਲ ਕੁੱਟਿਆ ਗਿਆ। ਇੱਧਰ ਬਿਹਾਰ ਦੇ ਨਾਲੰਦਾ ਦੇ ਵਿੱਚ 4 ਬੰਦੇ ਫੜੇ ਗਏ ਨੇ, ਗਰੋਹਬਾਜ਼ ਸੀਗੇ, ਇੱਕ ਤਰ੍ਹਾਂ ਨਾਲ ਗਰੋਹ ਹੀ ਬਣਾ ਕੇ ਕੰਮ ਕਰਦੇ ਸੀਗੇ। ਆਕਸੀਜਨ ਸਿਲੰਡਰ ਦੇ ਨਾਮ ਤੇ ਸੈਂਕੜੇ ਬੰਦਿਆਂ ਨੂੰ ਠੱਗ ਲਿਆ। ਆਨਲਾਈਨ ਠੱਗ ਸੀਗੇ ਇਹ, ऑनलाइन ठग भी मिल जाते हैं ना अजकल, तो ये ऑनलाइन ठग सीगे। मतलब कि पोस्टां पाते सन कि किसी नूं जे कोई दरकार आ ऑक्सीजन वगैरह की, तो फिर उन्होंने बंदियां नूं भी लभदे सी अगे जिहड़े आप पोस्ट पा के गुहार लाउंदे सीगे। तो दोहां ही सूरतां दे विच मोटी ठगी कीती आ। कहंदे कि इन्हां दे अकाउंट दे विचों करोड़ां रुपया मिलिया। देखो कमाई किस तरह होण डई है करोना के नाम से। बाराबंकी दे विच एक 100 साल पुरानी मस्जिद गिरा दित्ती गई आ, डेग दित्ती गई आ। पुराना रौला वैसे कहते हैं कि सरकारी जगह च सी, पर लोग कहते हैं ये भी जिवें वो कहते ना आपदा में अफसर, ये भी इन्होंने लॉकडाउन का मौके का लाहा जिहड़ा चुक्या। इधर जे आपां गल करिए अपने पंजाब ते लागे शागे दीयां खबरां, साबका भारती दौड़ाक जिन्होंने आपां उड़ना सिख कहने आ, मिल्खा सिंह वो करोना पॉजिटिव आया, पर कहंदा कि मैं चढ़दी कला दे विच बुखार चढ़िया थोड़ा जिहा, सवेरे जॉगिंग करके आया, कहंदे तू पॉजिटिव हो गया, पर कोई चक्कर नहीं, आई एम फाइन। सो वो तुहानूं पता ही है कितनी चढ़दी कला वाले इंसान है। उन्होंने दर्शन करके तो ऊँ बंदा मेरे वर्गा शर्मसार हो जाता कि इन्नी उम्र दे विच इन्ने फिट ते इन्ने हिट ते इन्ने चढ़दी कला वाले। खैर इधर जलंधर जिला प्रशासन ने कहा कि मतलब कि करोना करके जे कोई गरीब का मतलब कि परिवार का कोई जी चले जाता है, इंतकाल हो जाता है, तो उस तो बाद संस्कार का जिहड़ा खर्चा वा वो जिला प्रशासन चुकेगा। वैसे जो प्रैस नोट लिखते आ जां खबर बनाते आ, साडे बहुते पत्रकार जां बहुते जिहड़े साडे PR अधिकारी आ वो संस्कार लिख दिंदे ने कि संस्कार हुंदा, संस्कार आपां हुंदा जिहड़ा आपां नूं माँ प्यो दिंदा, संस्कार आपां जिहड़े कहने कि माँ प्यो दे संस्कार ने अपने। चलो ये भी क्लीयर हो जानी चाहिए गल। बठिंडा एम्स च बची आ, कहंदे कि एक दिन की ऑक्सीजन बीबा हरसिमरत कौर बादल कह रहे हैं, कहंदे कि 70 गंभीर करोना पीड़ितां दी ये खतरे की घंटी है। वैसे पंजाब दे विच ते कहंदे सीगे कि सब ठीक हो गया, ते हुण ये कहंदे आ कि
ਆਕਸੀਜਨ ਦੀ ਕਿੱਲਤ ਆ। ਇੱਧਰ ਪੰਜਾਬ 'ਚ ਲੋਕਡਾਊਨ ਨਹੀਂ ਲੱਗੇਗਾ, ਰਿਵਿਊ ਮੀਟਿੰਗ ਦੇ ਵਿੱਚ ਚਰਚਾ ਹੋਈ ਆ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਨੇ ਸ਼ਮਸ਼ਾਨ ਘਾਟ ਦੇ ਵਿੱਚ ਰੇਟ ਲਿਸਟ ਲਾ ਦਿੱਤੀ ਹੈ। ਮੈਂ ਤੁਹਾਨੂੰ ਕਿਹਾ ਨਾ ਕਿ ਬਹੁਤ ਬੁਰਾ ਹਾਲ ਆ। ਜਿਸ ਦੇਸ਼ ਦੇ ਵਿੱਚ ਰੇਟ ਲਿਸਟ ਲਾਉਣੀ ਪਵੇ ਕਿ ਲੱਕੜਾਂ ਇੰਨੇ ਦੀਆਂ, ਕਫਨ ਇੰਨੇ ਦਾ, ਸਮੱਗਰੀ ਇੰਨੇ ਦੀ, ਫਿਰ ਉੱਥੇ ਤੁਸੀਂ ਸਮਝ ਲਓ ਕਿ ਕਿੰਨੇ ਲਾਲਚੀ ਲੋਕ ਮੁਰਦਿਆਂ ਨੂੰ ਵੀ ਖਾ ਰਹੇ ਹੋ। ਬਿਲਕੁਲ ਬਿਲਕੁਲ ਮਿੰਟੂ ਜੀ। ਸੋ ਅਗਲੀ ਜੇ ਆਪਾਂ ਪੰਜਾਬ ਵਾਲੀ ਹੋਈ ਗੱਲ ਕਰ ਲਈਏ, ਕੈਪਟਨ ਨੇ ਕਰੋਨਾ ਪੀੜਤਾਂ ਦੇ ਲਈ ਕੀਤੇ ਨੇ ਐਲਾਨ। ਕੇਜਰੀਵਾਲ ਮਾਡਲ, ਕੇਜਰੀਵਾਲ ਇਹ ਕਹਿੰਦੇ ਸੀਗੇ ਕਿ ਅਸੀਂ ਕੇਜਰੀਵਾਲ ਮਾਡਲ ਕਾਪੀ ਨਹੀਂ ਕਰਦੇ, ਇਹ ਕਾਪੀ ਆ। ਪਰ ਮੈਂ ਕਹਿੰਦਾ ਕਿ ਕਾਪੀ ਵੀ ਜੇ ਕਰਨ ਤੇ ਚੰਗੀ ਗੱਲ ਆ। ਅਰਵਿੰਦ ਕੇਜਰੀਵਾਲ ਨੇ ਅੱਛੀ ਪਹਿਲ ਕਦਮੀ ਕੀਤੀ, ਸਾਰਿਆਂ ਨੇ ਸਿਫਤ ਕੀਤੀ ਉਸ ਕੰਮ ਦੀ। ਮੈਂ ਜਿੰਨੇ ਵੀ ਵਿਸ਼ਲੇਸ਼ਕ ਵੇਖੇ ਜਾਂ ਵਿਰੋਧੀ ਪਾਰਟੀਆਂ ਵਾਲੇ ਵੀ ਵੇਖੇ, ਹਾਲਾਂਕਿ ਵਿਰੋਧੀ ਪਾਰਟੀਆਂ ਵਾਲੇ ਕ੍ਰਿਟਿਸਿਜ਼ਮ ਵੀ ਕਰਦੇ, ਵਿਸ਼ਲੇਸ਼ਕ ਵੀ ਨੀਤੀਆਂ ਦਾ ਕ੍ਰਿਟਿਸਿਜ਼ਮ ਕਰਦੇ ਆ ਸਰਕਾਰਾਂ ਦਾ। ਪਰ ਜਦੋਂ ਵੀ ਕੋਈ ਉੱਤਮ ਕੰਮ ਕੀਤਾ ਜਾਂਦਾ ਹੈ, ਇਹੋ ਜਿਹਾ ਉੱਦਮ ਕੀਤਾ ਜਾਂਦਾ ਹੈ, ਇਹ ਲੋਕ ਵਾਹ-ਵਾਹੀ ਕਰਦੇ ਆ, ਚਾਹੇ ਕੋਈ ਵੀ ਪਾਰਟੀ ਹੋਵੇ। ਖੈਰ ਇਹਨਾਂ ਨੇ ਹੁਣ ਐਲਾਨ ਕੀਤਾ, ਜਿਵੇਂ ਇਹਨਾਂ ਨੇ ਐਲਾਨ ਕੀਤਾ ਸੀ ਆਮ ਆਦਮੀ ਪਾਰਟੀ ਵਾਲਿਆਂ ਦਿੱਲੀ ਦੇ ਵਿੱਚ, ਤੇ ਤੁਹਾਨੂੰ ਪਤਾ ਦਿੱਲੀ ਤੋਂ ਬਾਅਦ ਜੇ ਕਿਤੇ ਆਮ ਆਦਮੀ ਪਾਰਟੀ ਦਾ ਅਸਰ ਆ ਤਾਂ ਉਹ ਹੈ ਪੰਜਾਬ। ਤਾਂ ਇਹਨਾਂ ਨੇ ਕਰੋਨਾ ਕਰਕੇ ਜਿਹੜੇ ਲਾਵਾਰਸ ਹੋਏ ਆ ਬੱਚੇ, ਮਤਲਬ ਕਿ ਜਿਨ੍ਹਾਂ ਦੇ ਮਾਂ ਅਤੇ ਬਾਪ ਦੋਨੇ ਹੀ ਗੁਜ਼ਰ ਗਏ, ਉਹਨਾਂ ਬੱਚਿਆਂ ਨੂੰ 21 ਸਾਲ ਤੱਕ 1500 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਤੇ ਕਹਿ ਸਕਦੇ ਇੱਕ ਛੋਟਾ ਜਿਹਾ ਸਹਾਰਾ ਹੈ, ਪਰ ਬਹੁਤ ਕਹਿ ਲਓ ਕਿ ਇੱਕ ਆਸਰਾ ਹੋ ਜਾਂਦਾ ਆ ਜਦੋਂ ਕੋਈ ਗਰੀਬ ਮੁਫਲਸੀ ਦੇ ਵਿੱਚ ਇਸ ਤਰ੍ਹਾਂ ਗੁਜ਼ਰ ਬਸਰ ਕਰਦਾ, ਖਾਸ ਤੌਰ ਤੇ ਜੇ ਬੱਚਾ ਹੋਵੇ ਤਾਂ ਚਲੋ ਇਹਦੇ ਨਾਲ ਕੋਈ ਆਸਰਾ ਹੁੰਦਾ, ਪਰ ਰਕਮ ਛੋਟੀ ਹੈ। ਫਿਰ ਵੀ ਕਵਾਂਗੇ ਠੀਕ ਆ। ਨਾਲ ਇਹਨਾਂ ਨੇ ਕਿਹਾ ਕਿ ਜੇਕਰ ਕਰੋਨਾ ਦੇ ਨਾਲ ਕੋਈ ਘਰ ਦਾ ਕਮਾਊ ਜੀ ਮਰ ਜਾਂਦਾ ਟੱਬਰ ਦਾ, ਤਾਂ ਉਸ ਪਰਿਵਾਰ ਨੂੰ ਵੀ ਮਿਲੇਗੀ 1500 ਰੁਪਏ ਪੈਨਸ਼ਨ। ਜਿਹੜੇ ਬੱਚੇ ਅਨਾਥ ਹੋਣਗੇ, ਗ੍ਰੈਜੂਏਸ਼ਨ ਤੱਕ ਉਹਨਾਂ ਦੀ ਪੜ੍ਹਾਈ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਫਿਰ ਇਸ ਤੋਂ ਇਲਾਵਾ ਪ੍ਰਭਾਵਿਤ ਪਰਿਵਾਰਾਂ ਨੂੰ ਆਸ਼ੀਰਵਾਦ ਯੋਜਨਾ ਤਹਿਤ, ਮਤਲਬ ਕਿ ਜੇ ਉਹਨਾਂ ਦੀ ਕੋਈ ਬੇਟੀ ਆ ਵਿਆਹਣ ਵਾਲੀ, ਤਾਂ 51,000 ਰੁਪਏ ਦੀ ਉਹਨਾਂ ਨੂੰ ਇਮਦਾਦ ਕਰ ਦਿੱਤੀ ਜਾਊਗੀ। ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਰੋਨਾ ਪ੍ਰਭਾਵਿਤ ਪਰਿਵਾਰਾਂ ਨੂੰ ਮੁਫਤ ਰਾਸ਼ਨ ਮਿਲਣਗੇ। ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਰਾਸ਼ਨ ਕਾਰਡ ਕੱਟੇ ਵੀ ਬਹੁਤ ਨੇ। ਤਾਂ ਜੇ ਕਿਸੇ ਪਰਿਵਾਰ ਦਾ, ਪੀੜਤ ਪਰਿਵਾਰ ਦਾ ਰਾਸ਼ਨ ਕਾਰਡ ਹੈ ਨਹੀਂ ਗਾ, ਮੇਰੇ ਖਿਆਲ ਦੇ ਨਾਲ ਕਰੋਨਾ ਕਾਲ ਦੇ ਵਿੱਚ ਰਾਸ਼ਨ ਕਾਰਡ ਵਾਲੀ ਸ਼ਰਤ ਹਟਾ ਦੇਣੀ ਚਾਹੀਦੀ ਹੈ। ਜੇ ਕੋਈ ਬੰਦਾ ਖੁਦ ਆ ਕੇ ਕਹਿੰਦਾ, ਕਿਉਂਕਿ ਇੰਡੀਆ ਦੇ ਗੋਦਾਮ ਭਰੇ ਪਏ ਆ, ਕਿਸਾਨ ਵਾਧੂ ਉਗਾਉਂਦੇ ਆ, ਜੇ ਕੋਈ ਆ ਕੇ ਕਹਿੰਦਾ ਕਿ ਯਾਰ ਮੈਂ ਗਰੀਬ ਆ, ਮੈਨੂੰ ਕੋਈ 10 ਸਿਰ ਦੇ ਦਿਓ, ਤੇ ਬਸ ਜੇ ਕਹਿੰਦਾ ਹੀ ਆ ਤਾਂ ਠੀਕ ਹੈ, ਮੇਰੇ ਖਿਆਲ ਦੇ ਨਾਲ ਦੇ ਦੇਣਾ ਚਾਹੀਦਾ। ਲੈ ਭਾਈ ਆਪਦਾ ਗੁਜ਼ਾਰਾ ਕਰ ਲਾ। ਕਿਉਂਕਿ ਬਹੁਤ ਸਾਰੇ ਐਸੇ ਵੀ ਬੰਦੇ ਆ ਜਿਹੜੇ ਸਟਕ ਹੋ ਜਾਂਦੇ ਆ ਇੱਧਰ, ਮਤਲਬ ਕਿ ਇੰਡੀਆ ਦੇ ਵਿੱਚ ਵਨ ਨੇਸ਼ਨ ਵਨ ਰਾਸ਼ਨ ਕਾਰਡ ਵਾਲਾ ਫਾਰਮੂਲਾ ਤੇ ਲਾਗੂ ਕਰ ਰਹੇ ਆ, ਪਰ ਹਾਲੇ ਪੂਰਨ ਤੌਰ ਤੇ ਲਾਗੂ ਨਹੀਂ ਹੋਇਆ ਤੇ ਕਈਆਂ ਦਾ ਬਣਿਆ ਨਹੀਂ ਹੁੰਦਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਐਸੇ ਪ੍ਰਵਾਸੀ ਜਿਹੜੇ ਸਟਕ ਹੋਏ ਆ, ਉਹਨਾਂ ਤੋਂ ਵੀ ਰਾਸ਼ਨ ਕਾਰਡ ਵਗੈਰਾ ਨਹੀਂ ਪੁੱਛਿਆ ਜਾਣਾ ਚਾਹੀਦਾ, ਉਹਨਾਂ ਨੂੰ ਦੇ ਦੇਣਾ ਚਾਹੀਦਾ ਰਾਸ਼ਨ। ਦੂਸਰਾ ਇਹ ਆ ਕਿ ਸਰਬੱਤ ਬੀਮਾ ਯੋਜਨਾ ਦਾ ਵੀ ਕਹਿੰਦੇ ਆ ਕਿ ਲਾਭ ਮਿਲੇਗਾ, ਤੇ ਨਾਲ ਹੋਮ ਆਈਸੋਲੇਟ ਮਰੀਜ਼ਾਂ ਦੀ ਦੇਖਭਾਲ ਲਈ ਲੰਚ ਦੀ ਵਿਵਸਥਾ ਕੀਤੀ ਜਾਏਗੀ। ਚਲੋ ਇੰਨਾ ਕੁਛ ਤੇ ਨਹੀਂ, ਪਰ ਫਿਰ ਵੀ ਮੈਂ ਕਹੂੰਗਾ ਕਿ ਜਿੰਨਾ ਕੁਛ ਵੀ ਕੀਤਾ, ਕੈਪਟਨ ਨੇ ਕੱਲ ਕੇਜਰੀਵਾਲ ਨੂੰ ਕਿਹਾ ਸੀ ਆਪਾਂ ਕਿ ਠੀਕ ਆ, ਚਲੋ ਕੋਈ ਹੱਥ ਪੱਲਾ ਮਾਰਿਆ, ਅੱਜ ਕੈਪਟਨ ਨੇ ਕੀਤਾ, ਪਰ ਮੇਰੇ ਖਿਆਲ ਦੇ ਨਾਲ ਹੋਰ ਵੀ ਕਰਨ ਦੀ ਜ਼ਰੂਰਤ ਹੈ। ਥੋੜਾ ਹੀ ਜ਼ਰੂਰਤ ਹੈ। ਇੱਥੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਜਿਹੜੇ ਕਰਮਚਾਰੀ ਆ, ਉਹਨਾਂ ਨੂੰ 7 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਹਨਾਂ ਦੇ ਆਪਣੇ ਜਿਹੜੇ ਅਧਿਆਪਕ ਹੈ ਜਾਂ ਕਹਿ ਲਓ ਵਿਦਿਅਕ ਸੰਸਥਾਨ ਦੇ ਜਿਹੜੇ ਆਪਣੇ ਕਰਮਚਾਰੀ ਆ, 7 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ, ਤੇ ਉਹਨਾਂ ਦੇ ਬੱਚਿਆਂ ਨੇ ਲਹੂ ਦੇ ਨਾਲ ਲੈਟਰ ਲਿਖਿਆ। ਪੁਰਾਣੇ ਸਮਿਆਂ ਦੇ ਵਿੱਚ, ਹੁਣ ਤੇ ਚਲੋ ਈਮੇਲ ਚੱਲਦੇ ਆ, ਈਮੇਲ ਵੀ ਛੱਡੋ, WhatsApp ਚੱਲਦੇ ਆ, ਪੁਰਾਣੇ ਸਮਿਆਂ 'ਚ ਆਸ਼ਕ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਵਾਸਤੇ ਲਿਖਿਆ ਕਰਦੇ ਸੀ। ਕਈ ਤੇ ਲਾਲਸ਼ਾਹੀ ਵਰਤ ਲੈਂਦੇ ਸੀਗੇ, ਉਹ ਵੀ ਚੀਟ ਕਰ ਜਾਂਦੇ ਸੀ। ਇੱਥੇ ਬੱਚੇ ਭੁੱਖ ਦੇ ਮਾਰੇ ਆਪਣੇ ਮੁੱਖ ਮੰਤਰੀ, ਪਿਆਰੇ ਮੁੱਖ ਮੰਤਰੀ ਸੀਤਾਫਲ ਵਾਲੇ, ਚੀਕੂ ਵਾਲੇ, ਉਹਨਾਂ ਨੂੰ ਲਿਖ ਰਹੇ ਨੇ ਕਿ ਜਨਾਬ ਸਾਡੇ ਮਾਂ ਬਾਪ ਨੂੰ ਤਨਖਾਹਾਂ ਦੇ ਦਿਓ ਤਾਂ ਕਿ ਸਾਡੇ ਪੇਟ ਭਰ ਸਕਣ। ਇੱਧਰ ਵੀ ਵੇਖਣ ਦੀ ਜ਼ਰੂਰਤ ਆ, ਠੀਕ ਹੈ ਨਾ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋ ਕਿ ਮੱਧ ਪ੍ਰਦੇਸ਼ ਦਾ, ਮੈਂ ਹੁਣੇ ਐਲਾਨ ਪੜ੍ਹ ਰਿਹਾ ਸੀਗਾ, ਜੇ ਮੈਂ ਗਲਤ ਨਾ ਹੋਵਾਂ ਤਾਂ ਮਾਫ ਕਰਨਾ, ਮੈਨੂੰ ਲੱਗਦਾ ਕਿ ਮੱਧ ਪ੍ਰਦੇਸ਼ ਵਾਲਿਆਂ ਨੇ 1 ਲੱਖ ਰੁਪਈਆ ਮੁਆਵਜ਼ਾ ਐਲਾਨ ਦਿੱਤਾ ਹੈ ਕਿ ਮਤਲਬ ਜਿਹੜਾ ਵੀ ਕਰੋਨਾ ਦੇ ਨਾਲ ਮਰੇਗਾ,
ਮ੍ਰਿਤਕ ਪਰਿਵਾਰ, ਜਿਹੜਾ ਮ੍ਰਿਤਕ ਦਾ ਪਰਿਵਾਰ ਹੋਏਗਾ ਉਹਨੂੰ ਮੁਆਵਜ਼ੇ ਦੇ ਤੌਰ ਤੇ 1 ਲੱਖ ਰੁਪਏ ਦਾ ਐਲਾਨ। ਹਾਲਾਂਕਿ ਤਫਸੀਲ ਆਪਾਂ ਸਵੇਰੇ ਦੇਖਾਂਗੇ, ਪਰ ਹਾਲ ਦੀ ਘੜੀ ਆ ਲੇਟੈਸਟ ਨਿਊਜ਼ ਹੈ। ਸੋ ਬਹੁਤ ਵੱਡੀ ਰਕਮ ਆ। ਤਾਂ ਮੇਰੇ ਖਿਆਲ ਦੇ ਨਾਲ ਦੇਖੋ, ਚਲੋ ਠੀਕ ਹੈ 25-30% ਵਸੋਂ ਆਪਾਂ ਮੰਨ ਸਕਦੇ ਹਾਂ ਰਾਜ ਕਰਨਵੀਰ ਸਿੰਘ ਜੀ, ਜੇ ਕੋਈ ਉਹਨਾਂ ਦੇ ਘਰਾਂ ਚੋਂ ਚਲਾ ਜਾਵੇ। ਪਹਿਲੀ ਗੱਲ ਮੇਰੀ ਤੇ ਦੁਆ ਆ ਕਿ ਦੁਆ ਚਲੋ ਕਿਤੇ ਲੱਗ ਜਾਵੇ ਕਿ ਕਿਸੇ ਦਾ ਵੀ ਨਾ ਜਾਵੇ। ਤੇ ਜੇ 20-25% 30% ਵਸੋਂ ਜਿਹੜੀ ਆਪਾਂ ਕਹਿ ਲਈਏ ਕਿ ਸੁੱਖ ਦੀ ਰੋਟੀ ਖਾਂਦੀ, ਜੇ ਉਹਨਾਂ ਦਾ ਜੀ ਚੱਲ ਗਿਆ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ। ਪਰ ਦੂਸਰੀ ਵਸੋਂ 'ਚ ਮੰਨ ਲਓ ਜਿਹੜਾ ਵੀ ਚਲੇ ਜਾਂਦਾ, ਇਹ ਨਹੀਂ ਵੇਖਣਾ ਚਾਹੀਦਾ ਉਹ ਜਰਨਲ ਕੈਟਾਗਰੀ ਦਾ, ਉਹ ਸਾਡੇ ਦਲਿਤ ਭੈਣ ਭਰਾਵਾਂ 'ਚੋਂ ਹੈ, ਕਿਸੇ 'ਚੋਂ ਵੀ ਹੈ ਜੇ ਮੰਨ ਲਓ, ਤਾਂ ਉਹਨੂੰ ਪਰਿਵਾਰ ਨੂੰ ਕੁਛ ਨਾ ਕੁਛ ਕੰਪਨਸੇਟ ਕਰਨਾ ਚਾਹੀਦਾ, ਕਿਉਂਕਿ ਇਹਦੇ 'ਚ ਦੋਸ਼ ਕਿਸੇ ਦਾ ਨਹੀਂ ਹੈ, ਨਾ ਸਰਕਾਰ ਦਾ ਨਾ ਸਮਾਜ ਦਾ। ਤਾਂ ਜਿਹੜਾ ਘਰ ਮਤਲਬ ਕਿ ਬਰਬਾਦ ਹੋ ਗਿਆ, ਉਹਦਾ ਤਾਂ 1.5 ਲੱਖ ਰੁਪਈਆ ਵੀ ਲੱਗ ਗਿਆ, ਜੀ ਵੀ ਚਲਾ ਗਿਆ, ਰੋਜੀ ਰੋਟੀ ਦਾ ਟੁੱਕ ਦਾ ਸਾਰਾ ਸਾਧਨ ਵੀ ਲੁੱਟਿਆ ਗਿਆ। ਤਾਂ ਮੇਰੇ ਖਿਆਲ ਦੇ ਨਾਲ ਉਹ ਸਾਰੇ ਪਰਿਵਾਰਾਂ ਦੀ ਹੈਲਪ ਕਰਨ ਦੀ ਜ਼ਰੂਰਤ ਆ। ਔਰ ਜਿਹੜਾ ਨਗਦ ਪੈਸਾ ਇਸ ਤਰ੍ਹਾਂ ਜਾਂਦਾ ਹੈ ਨਾ ਰਾਜ ਕਰਨਵੀਰ ਸਿੰਘ ਜੀ, ਉਹਦਾ ਇੱਕ ਹੋਰ ਫਾਇਦਾ ਹੁੰਦਾ ਹੈ ਕਿ ਤੁਹਾਡੇ ਬਾਜ਼ਾਰ 'ਚ ਆਉਂਦਾ ਪੈਸਾ, ਉਹ ਵੀ ਬਾਜ਼ਾਰ 'ਚ ਹੀ ਆਏਗਾ, ਕਿਉਂਕਿ ਮਾਤੜ ਬੰਦਾ ਜਿਹਨੂੰ ਦਿਓਗੇ ਉਹਨੇ ਕੋਈ ਸਾਂਭ ਕੇ ਥੋੜ੍ਹੀ ਰੱਖਣਾ ਸੰਦੂਕ 'ਚ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰ ਲਈਏ, ਬਹਿਬਲ ਕਲਾਂ ਗੋਲੀकांड ਦੀ ਸੁਣਵਾਈ 4 ਜੂਨ ਤੱਕ ਟਲੀ। ਹਾਂਜੀ 4 ਜੂਨ ਤੱਕ ਟਲ ਗਈ ਹੈ ਸੁਣਵਾਈ। ਤੇ ਇਹਦੇ ਵਿੱਚ ਜਿਹੜੇ ਹੈਗੇ ਆ ਡਿਫੈਂਸ ਦੇ ਵਕੀਲ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਰੋਨਾ ਮਹਾਮਾਰੀ ਦੇ ਚੱਲਦੇ ਅਦਾਲਤ ਅੰਦਰ ਨਿੱਜੀ ਪੇਸ਼ੀ ਬੰਦ ਹੋਣ ਅਤੇ ਵਕੀਲਾਂ ਦੇ ਪੇਸ਼ ਨਾ ਹੋਣ ਕਰਕੇ ਕੇਸਾਂ ਦੀ ਸੁਣਵਾਈ ਲਈ ਅਗਲੀਆਂ ਤਾਰੀਖਾਂ ਦਿੱਤੀਆਂ ਗਈਆਂ। ਤੇ ਇਸੇ ਤਹਿਤ ਬਹਿਬਲ ਕਲਾਂ ਗੋਲੀकांड ਮਾਮਲੇ ਦੀ ਸੁਣਵਾਈ ਜਿਹੜੀ ਹੈ ਉਹ 4 ਜੂਨ ਤੱਕ ਟਲ ਗਈ ਆ। 4 ਜੂਨ ਤੋਂ ਭਾਵ ਕੀ ਆ, ਜੂਨ ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਛੁੱਟੀਆਂ ਸ਼ੁਰੂ ਹੋ ਜਾਂਦੀਆਂ ਸਰ, ਤੁਹਾਨੂੰ ਪਤਾ ਹੀ ਹੈ। ਤੇ ਐਤਕੀ ਤਾਂ ਛੁੱਟੀਆਂ ਰਹਿਣਗੀਆਂ ਹੀ ਰਹਿਣਗੀਆਂ, ਕਰੋਨਾ ਹੈ ਹੀ ਆ, ਛੁੱਟੀਆਂ ਰਹਿਣਗੀਆਂ। ਤੇ ਇਹਦਾ ਮਤਲਬ ਇਹ ਹੈ ਕਿ 4 ਜੂਨ ਤੱਕ ਹੁਣ ਚਲੇ ਗਿਆ ਮਸਲਾ। ਜੇ 1 ਅੱਧੇ ਮਹੀਨੇ ਦੀ ਹੋਰ ਤਰੀਕ ਪੈ ਗਈ ਤਾਂ ਛੁੱਟੀਆਂ ਵਿੱਚ ਆ ਗਈਆਂ, ਤੇ ਫਿਰ ਜੁਲਾਈ ਅਗਸਤ ਹਾਲੇ ਚਾਰਜ ਫਰੇਮ ਹੋਣੇ ਆ। ਫਿਰ ਉਸ ਤੋਂ ਬਾਅਦ ਕਹਿ ਲਓ ਕਿ ਬਹਿਸ ਹੋਏਗੀ, ਗਵਾਹੀਆਂ ਲੱਗਣਗੀਆਂ ਉਸ ਤੋਂ ਪਹਿਲਾਂ, ਫਿਰ ਜਾ ਕੇ ਕਿਤੇ ਕੇਸ ਜਿਹੜਾ ਹੈ ਅੰਤਮ ਜ਼ਿਰਾ ਤੋਂ ਬਾਅਦ ਨਤੀਜੇ ਤੇ ਪਹੁੰਚਣਾ। ਉਮੀਦ ਨਹੀਂ ਹੈ ਕਿ ਇਹ ਕੰਮ ਇਸ ਸਰਕਾਰ ਦੀ ਜਿਹੜੀ ਹੈ ਚਾਹਨੇ ਹੋ ਰਿਹਾ ਕਿ ਇਸ ਦਰਮਿਆਨ ਖਿੱਚਿਆ ਜਾਊਗਾ। ਚਮਤਕਾਰ ਨੂੰ ਨਮਸਕਾਰ ਉਹਦਾ ਵੈਸੇ ਜੇ ਹੋ ਜਾਵੇ, ਪਰ ਕਹਿ ਸਕਦੇ ਹਾਂ ਕਿ ਜਿਸ ਸਪੀਡ ਦੇ ਨਾਲ ਚੱਲ ਰਹੇ ਆ ਲੱਗਦਾ ਨਹੀਂ। ਸਪੀਡੀ ਟ੍ਰਾਇਲ ਚਾਹੀਦਾ ਸੀਗਾ, ਸਪੀਡੀ ਟ੍ਰਾਇਲ ਕਿਸੇ ਵੀ ਮਾਮਲੇ 'ਚ ਇਹਨਾਂ ਨੇ ਨਹੀਂ ਕਰਵਾਇਆ। ਜੀ ਜੀ ਜੀ। ਨਵਜੋਤ ਸਿੱਧੂ ਨੇ ਹੁਣ ਬੇਅਦਬੀ ਮਾਮਲਿਆਂ ਦੇ ਲਈ ਵਿਧਾਇਕਾਂ ਨੂੰ ਹਲੂਣਾ ਦਿੱਤਾ। ਹਾਂਜੀ ਦੇਖੋ, ਨਵਜੋਤ ਸਿੰਘ ਸਿੱਧੂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬੈਠੇ ਰਹਿੰਦੇ ਆਪਣੇ ਕੰਪਿਊਟਰ ਤੇ ਮੋਬਾਈਲ ਤੇ, ਤੜਕਦੇ ਨਹੀਂ ਟਵੀਟ, ਤੜਕਦੇ ਨਹੀਂ ਟਵੀਟ। ਤੇ ਲੋਕ ਵੀ ਜਿਵੇਂ ਮੈਂ ਤੁਹਾਨੂੰ ਹੁਣ ਦੱਸਿਆ ਸੀਗਾ ਕਿ ਡਰਾਮੇ ਵਾਂਗੂ ਉਡੀਕਦੇ ਰਹਿੰਦੇ ਆ। ਹੁਣ ਤੇ ਡਰਾਮੇ ਵਾਂਗੂ ਛੱਡੋ, ਵੈਬ ਸੀਰੀਜ਼ ਵਾਂਗੂ ਉਡੀਕਦੇ ਰਹਿੰਦੇ ਆ ਕਿ ਇਹ ਤਾਂ ਵੈਬ ਸੀਰੀਜ਼ ਹੀ ਚੱਲ ਪਈ ਆ, ਡਰਾਮਾ ਵੀ ਛੱਡੋ। ਤਾਂ ਖੈਰ ਹੁਣ ਇਹਨਾਂ ਨੇ ਕਹਿ ਲਓ ਕਿ ਸਿੱਧੇ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲੈ ਬਗੈਰ ਕਿਹਾ ਕਿ ਜਿਹੜੇ ਮਤਲਬ ਕਿ ਜਿਹੜੇ ਸਾਡੇ ਵਿਧਾਇਕ ਆ ਉਹਨਾਂ ਨੂੰ ਚਾਹੀਦਾ ਹੈ ਕਿ ਹਾਈ ਕਮਾਨ ਨੂੰ ਸੱਚ ਦੱਸਣ। ਤੇ ਮੈਂ ਲਗਾਤਾਰ ਦੱਸ ਰਿਹਾ, ਮਤਲਬ ਕਿ ਦਿੱਲੀ ਜਾ ਕੇ ਮਾਨਯੋਗ ਹਾਈ ਕਮਾਨ ਨੂੰ ਸੱਚ ਲਾਜ਼ਮੀ ਦੱਸਣ, ਕਿਉਂਕਿ ਉਹ ਜਿਹੜੀ ਗੱਲ ਕਹਿੰਦੇ ਆ ਮੈਂ ਤੁਹਾਨੂੰ ਸਾਰੀ ਦੱਸ ਦਿੰਦਾ ਕਿ 2019 ਵਿੱਚ ਮੈਂ ਪੰਜਾਬ 'ਚ ਚੋਣ ਮੁਹਿੰਮ ਦਾ ਆਰੰਭ ਤੇ ਅੰਤ ਇੱਕੋ ਮੰਗ ਨਾਲ ਕੀਤਾ ਸੀਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਹੋਵੇ, ਦੋਸ਼ੀਆਂ ਨੂੰ ਸਜ਼ਾ ਹੋਵੇ ਅਤੇ ਉਹਨਾਂ ਨੂੰ ਬਚਾਉਣ ਵਾਲੇ ਨੂੰ ਵੀ ਸਜ਼ਾ ਦਿੱਤੀ ਜਾਵੇ। ਇੱਥੇ ਗੱਲ ਜਿਹੜੀ ਆ ਨਾ ਉਹ ਐਨ ਟਿਕਾਣੇ ਤੇ ਲਾ ਦਿੱਤੀ ਸਿੱਧੂ ਨੇ ਕਿ ਬਚਾਉਣ ਵਾਲੇ, ਤੇ ਉਹਨਾਂ ਦੇ ਉੱਤੇ ਵਾਲੇ ਦੇ ਉੱਤੇ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਜਿਹੜਾ ਕੌਮੇ ਲਾਉਂਦੇ ਆ ਉਹ ਲਾ ਦਿੱਤੇ ਕਿ ਉਹਨੂੰ ਖਾਸ ਕਰ ਦਿੱਤਾ ਬਚਾਉਣ ਵਾਲਾ। ਬਚਾਉਣ ਵਾਲਾ ਕੌਣ ਹੈ ਇਸ ਟਾਈਮ ਸਭ ਨੂੰ ਪਤਾ, ਜਿਹਦੇ ਉੱਤੇ ਦੋਸ਼ ਲਾਉਂਦੇ ਆ। ਤਾਂ ਉਹਨਾਂ ਨੇ ਕਹਿ ਲਓ ਕਿ ਆਪਣੇ ਵਿਧਾਇਕਾਂ ਤੇ ਪਾਰਟੀ ਦੇ ਵਰਕਰਾਂ ਨੂੰ ਕਿਹਾ ਕਿ ਬੌੜੀ ਜਾ ਕੇ ਹਾਈ ਕਮਾਨ ਨੂੰ ਕਹੋ। ਇਹਦਾ ਮਤਲਬ ਇੱਕ ਹੋਰ ਵੀ ਨਿਕਲਦਾ, ਇੱਕ ਤਾਂ ਕੈਪਟਨ ਤੇ ਉਹ ਕਹਿ ਹੀ ਰਿਹਾ ਕਿ ਇਹ ਵਿਚਾਰਿਆ, ਤੇ ਇਹਦੀ ਗੱਲ ਜਾ ਕੇ ਸ਼ਿਕਾਇਤ ਜਿਹੜੀ ਆ ਹਾਈ ਕਮਾਨ ਕੋਲ ਕਰੋ। ਦੂਜੀ ਇਹ ਆ ਕਿ ਇੰਟਰਵੀਨ ਕਰ ਲਿਆ ਹਾਈ ਕਮਾਨ ਨੇ। ਇਸ ਟਵੀਟ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਇਹਨਾਂ ਨੂੰ ਸੱਦਿਆ ਗਿਆ, ਮੀਟਿੰਗਾਂ ਹੋਣਗੀਆਂ। ਕਿਉਂ? ਕਿਉਂਕਿ ਚੰਨੀ ਜੀ ਦੀ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਉਹ ਐਨ ਮੌਕੇ ਤੇ ਰੱਦ ਹੋਈ। ਫਿਰ ਇਸ ਤੋਂ ਇਲਾਵਾ ਕਹੀਏ ਤਾਂ ਕੈਪਟਨ ਅਮਰਿੰਦਰ ਸਿੰਘ ਖੇਮਾ ਬੋਲ ਨਹੀਂ ਰਿਹਾ। ਦੱਸਦੇ ਆ ਕਾਂਗਰਸ ਦੇ ਸੂਤਰ ਹੀ ਦੱਸਦੇ ਇਸ ਗੱਲ ਨੂੰ
ਕਿ ਇਹਨਾਂ ਨੂੰ ਫੋਨ ਆਇਆ ਪ੍ਰਿਯੰਕਾ ਗਾਂਧੀ ਦਾ, ਤਾਂ ਕਹਿਣ ਦਾ ਮਤਲਬ ਕਿ ਤਾਰਾਂ ਤੱਕ ਖੜਕ ਚੁੱਕੀਆਂ। ਸੋ ਇਸੇ ਕਰਕੇ ਸ਼ਾਇਦ ਸਿੱਧੂ ਕਹਿ ਰਿਹਾ ਕਿ ਹੁਣ ਮੌਕਾ ਹੈ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਲਾਓ। ਔਰ ਸੁਰਜੀਤ ਧਮਾਨ ਇੱਕ ਕਹਿ ਲਓ ਹੋਰ ਇਹਨਾਂ ਦੇ ਬੇਬਾਕ MLA ਨੇ ਅਮਰਗੜ੍ਹ ਤੋਂ, ਤਾਂ ਉਹ ਵੀ ਬੋਲਿਆ, ਉਹ ਕਹਿੰਦੇ ਮੈਂ ਤੇ ਪਿਛਲੇ ਸਾਲ ਯਾਰ ਜਨਵਰੀ ਦੇ ਵਿੱਚ ਹੀ ਆਖਤਾ ਸੀ, ਫਰਵਰੀ ਦੇ ਵਿੱਚ ਵੀ ਆਖਤਾ ਸੀ ਕਿ ਬਦਲਾਓ ਕਰੋ। ਬਦਲਾਓ ਦਾ ਮਤਲਬ ਕੀ ਹੈ ਕਿ ਟੀਮ ਦਾ ਕੈਪਟਨ ਬਦਲੋ। ਜੀ ਜੀ। ਸੋ ਵੇਖਦੇ ਆ ਕਿ ਜਿਹੜਾ ਇਹਨਾਂ ਦੇ ਹੁਣ ਜਾ ਕੇ ਉੱਥੇ ਮੋਹਰੇ ਜਾ ਕੇ ਦਿੱਲੀ 'ਚ ਕੀ ਬਣਦਾ ਇਹਨਾਂ ਦਾ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਗ੍ਰਾਂਟ ਨਾ ਦੇਣ ਦੇ ਹੁਕਮ ਜਾਰੀ। ਹਾਂਜੀ ਦੇਖੋ, ਇਹ ਨਾ ਕੋਈ ਇੱਕ ਐਕਟ ਆ, ਉਹਦੇ ਤਹਿਤ ਮਤਲਬ ਕਿ ਜੋ ਵੀ ਇਸ ਤਰ੍ਹਾਂ ਹੁੰਦੀਆਂ ਨੇ ਸਰਕਾਰੀ ਤੌਰ 'ਤੇ ਜਿਹੜੀਆਂ ਯੂਨੀਵਰਸਿਟੀਆਂ ਜਾਂ ਜੋ ਸਰਕਾਰ ਦੀ ਇਮਦਾਦ ਨਾਲ ਚੱਲਦੀਆਂ, ਉਹਨਾਂ ਦੇ ਵਿੱਚ ਰਿਜ਼ਰਵੇਸ਼ਨ ਦਾ ਕੋਟਾ ਜਿਹੜਾ ਹੁੰਦਾ ਨਿਰਧਾਰਿਤ, ਉਹ ਜ਼ਰੂਰੀ ਹੁੰਦਾ। ਤਾਂ ਇਹਨਾਂ ਨੇ ਉਹ ਕੋਟਾ ਕਦੇ ਲਾਗੂ ਹੀ ਨਹੀਂ ਕੀਤਾ। ਹੁਣ ਮੈਨੂੰ ਧਾਰਾ ਭੁੱਲ ਗਈ ਆ, ਤੇ ਪਤਾ ਨਹੀਂ ਇੱਕ ਧਾਰਾ ਹੁੰਦੀ ਹੈ ਉਹਦੇ ਤਹਿਤ ਉਹ ਜ਼ਰੂਰੀ ਹੁੰਦਾ। ਤਾਂ ਜਾਂ ਫਿਰ ਆਪਾਂ ਕਹਿ ਲਈਏ ਕਿ ਇਹ ਇੱਕ ਸੰਵਿਧਾਨਕ ਤੌਰ 'ਤੇ ਇਹਨਾਂ ਦਾ ਫਰਜ਼ ਸੀਗਾ। ਸੋ ਹੁਣ ਜੇ ਆਪਾਂ ਇਸ ਮਾਮਲੇ ਨੂੰ ਦੇਖੀਏ, ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਹੈ ਜਿਹੜਾ, ਉਹਨਾਂ ਨੇ ਫੈਸਲਾ ਲੈ ਕੇ ਯਕੀਨੀ ਬਣਾਉਣ ਦਾ ਯਤਨ ਕੀਤਾ ਕਿ ਉਦੋਂ ਤੱਕ ਇਹਨਾਂ ਦੀਆਂ ਤਮਾਮ ਗਰਾਂਟਾਂ ਰੋਕ ਦਿਓ ਜਦ ਤੱਕ ਇਹ ਰਿਜ਼ਰਵੇਸ਼ਨ ਦਾ ਕੋਟਾ ਜਿਹੜਾ ਤੈਅ ਕੋਟਾ ਉਹ ਲਾਗੂ ਨਹੀਂ ਕਰਦੇ। ਵੈਸੇ ਹੈਰਾਨ ਕਰਨ ਵਾਲੀ ਗੱਲ ਆ, ਰਿਟਾਇਰਡ IAS ਜਿਹੜੇ ਹੈਗੇ ਆ SR ਲੱਦੜ ਜੀ, ਉਹਨਾਂ ਨੇ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਇਹ ਜੇ ਲੰਮੇ ਸਮੇਂ ਤੋਂ ਮਾਮਲਾ ਲਟਕਵਾਂ ਸੀਗਾ ਤੇ ਅੱਜ ਤੱਕ ਕਿਸੇ ਨੇ ਗੌਰ ਕਿਉਂ ਨਹੀਂ ਕੀਤਾ, ਇਹ ਵੇਖਣ ਵਾਲੀ ਗੱਲ ਆ। ਔਰ ਦੂਜੀ ਗੱਲ ਆ ਕਿ ਹੁਣ ਕਿੱਥੇ ਨੇ ਦਲਿਤਾਂ ਦੇ ਮਸੀਹ? ਆ ਜਿਹੜੇ ਕਹਿਣ ਡਏ ਸੀ ਰਾਜਕੁਮਾਰ ਵੇਰਕਾ, ਉਹਨਾਂ ਦਾ ਬੜਾ ਵੱਡਾ ਲਾਊਡ ਸਪੀਕਰ ਆ, ਬਹੁਤ ਉੱਚੀ ਆਵਾਜ਼ 'ਚ ਬੋਲਦੇ ਆ ਕਿ ਅਸੀਂ ਦਲਿਤ ਦੇ ਮੁੱਦੇ ਵਿਚਾਰਨ ਬੈਠੇ ਸੀਗੇ ਜੀ ਜਦੋਂ ਚੰਨੀ ਦੇ ਘਰ ਮੀਟਿੰਗ ਹੋਈ ਆ। ਤਾਂ ਮੁੱਦੇ ਨੇ, ਬੋਲੋ ਹੁਣ ਕਰਕੇ ਦਿਓ ਤੇ ਦਿਓ ਜਵਾਬ ਕਿ ਤੁਹਾਡੀ ਸਰਕਾਰ ਦੇ ਵਿੱਚ ਹੀ ਕਿਉਂ ਨਹੀਂ ਹੋਇਆ। ਮਤਲਬ ਕਿ ਸਾਰੇ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਇਹਨਾਂ ਦੀ ਲੜਾਈ ਪਤਾ ਕਾਹਦੀ ਆ? ਲੜਾਈ ਆ ਬੱਬਰ 'ਚ ਮੂੰਹ ਫਸਾਉਣ ਦੀ। ਬੱਬਰ ਤੁਸੀਂ ਵੇਖਿਆ ਨਾ ਪਿੰਡਾਂ 'ਚ, ਇੱਕ ਬੱਬਰ ਦਾ ਇੱਕ ਘੜਾ ਟੁੱਟ ਜਾਂਦਾ, ਬੱਬਰ ਬਣ ਜਾਂਦਾ ਹੈ। ਕਿਸੇ ਦਾ ਟੱਬਰ ਵੱਡਾ, ਕਿਸੇ ਦਾ ਬੱਬਰ ਵੱਡਾ, ਤੇ ਇਹ ਇਸ ਟਾਈਮ ਤੇ ਬੱਬਰ ਵੱਡਾ ਰੱਖ ਕੇ ਚੱਲ ਰਹੇ ਆ, ਪਰ ਕਿਉਂਕਿ ਸਿਰ ਜ਼ਿਆਦੇ ਆ ਫਸਾਉਣ ਲਈ ਲੜ ਰਹੇ ਆ। ਅਸਲ 'ਚ ਕੁਛ ਨਹੀਂ ਹੈ। ਅਸਲ 'ਚ ਇਹਨਾਂ ਦੇ ਪੱਲੇ ਜਿਹੜੀ ਕਰਤੂਤ ਆ ਉਹ ਤੁਹਾਡੇ ਸਾਹਮਣੇ ਆ ਕਿ ਦਲਿਤਾਂ ਦੇ ਬੱਚਿਆਂ ਦਾ ਪੈਸਾ ਇਸ ਸਰਕਾਰ ਦੇ ਵਿੱਚ ਖਾਧੇ ਜਾਣ ਦਾ ਦੋਸ਼ ਲੱਗਾ। ਇਸੇ ਸਰਕਾਰ ਦੇ ਵਿੱਚ ਹੀ ਕਹਿ ਲਓ ਕਿ ਦਲਿਤਾਂ ਦੇ ਹੋਰ ਮਾਮਲੇ ਜਿਹੜੇ ਆ ਉਹ ਉੱਦਾਂ ਦੇ ਉੱਦਾਂ ਹੀ ਰਹਿ ਗਏ। ਜੋ ਇਹਨਾਂ ਨੇ ਵਾਅਦੇ ਕੀਤੇ ਸੀਗੇ ਪਿੰਡਾਂ ਦੇ ਮਤਲਬ ਕਿ ਭਾਈਚਾਰੇ ਨਾਲ, ਇਸੇ ਭਾਈਚਾਰੇ ਨਾਲ ਤੁਹਾਨੂੰ ਪਲਾਟ ਦੇਵਾਂਗੇ, ਜਦੋਂ ਲੈਣ ਆਏ ਤੇ ਪਟਿਆਲੇ ਉਹਨਾਂ ਨੂੰ ਠਾਂਗਾਂ ਨਾਲ ਕੁੱਟਿਆ ਗਿਆ। ਸੋ ਇਹ ਬੋਲਦੇ ਨਹੀਂ ਹੈ, ਜੇ ਬੋਲਦੇ ਆ ਤਾਂ ਇੱਕ ਸਿਰਫ ਡਰਾਮਾ ਹੁੰਦਾ ਕਿ ਅਸੀਂ ਦਲਿਤ ਭਾਈਚਾਰੇ ਦੇ ਜੀ ਨੁਮਾਇੰਦੇ ਆ। ਜੀ ਜੀ ਜੀ। ਅਗਲੀ ਗੱਲ ਕਰੀਏ, ਜਲੰਧਰ ਸਪਾ ਗੈਂਗਰੇਪ, ਨਸ਼ਾ, ਜਿਸਮ ਫਰੋਸ਼ੀ ਤੇ ਸਫੈਦ ਪੋਸ਼ਾਂ ਦਾ ਕੌੜਾ ਸੱਚ। ਹਾਂਜੀ ਦੇਖੋ, ਇਹ ਮਸਲਾ ਕੀ ਆ, ਥੋੜਾ ਜਿਹਾ ਲੰਬਾ ਹੋ ਜਾਣਾ, ਮੈਂ ਤੁਹਾਨੂੰ ਸੰਖੇਪ ਕਰਕੇ ਦੱਸਦਾ। ਵੈਸੇ ਮੀਡੀਆ ਇਹਨੂੰ ਪਤਾ ਨਹੀਂ ਕਿਉਂ ਮਿਸ ਕਰ ਰਿਹਾ, ਨਹੀਂ ਤੇ ਸਾਡੇ ਚੈਨਲ ਇਹੋ ਜਿਹੀ ਵੱਡੀ ਖਬਰ ਨੂੰ ਮਿਸ ਨਹੀਂ ਕਰਦੇ ਹੁੰਦੇ। ਮੈਂ ਖੁਦ ਸ਼ਸ਼ੂ 5 ਦੇ ਵਿੱਚ ਹਾਂ ਕਿ ਕੀ ਹੋ ਗਿਆ, ਇਹ ਕੀ ਧੂੜਾ ਧੂੜ ਦਿੱਤਾ ਗਿਆ। ਖੈਰ ਮਾਮਲਾ ਕੀ ਆ? ਮਾਮਲਾ ਇਹ ਆ ਕਿ ਅੱਜ ਤੋਂ ਲਾ ਲਓ ਕਿ 2 ਕੁ ਹਫ਼ਤੇ ਪਹਿਲਾਂ ਇੱਕ ਕੁੜੀ ਮਿਲਦੀ ਆ ਜਲੰਧਰ ਦੇ ਇੱਕ ਖਾਸ ਇਲਾਕੇ ਦੇ ਵਿੱਚ ਡਿੱਗੀ ਹੋਈ ਨਸ਼ੇ ਦੀ ਹਾਲਤ ਦੇ ਵਿੱਚ। ਉਹਨੂੰ ਉਹਦੀ ਮਾਂ ਲੈ ਜਾਂਦੀ ਆ ਉੱਥੋਂ, ਉਸ ਟਾਈਮ ਲੁਧਿਆਣੇ ਦੀ ਸੀਗੀ। ਬਾਅਦ ਦੇ ਵਿੱਚ ਕੁੜੀ ਹੋਸ਼ ਆਉਣ ਤੇ ਦੱਸਦੀ ਹੈ ਕਿ ਫਲਾਣੀ ਆਂਟੀ, ਮਤਲਬ ਕਿ ਉਹਨਾਂ ਦੇ ਗੁਆਂਢ ਦੇ ਵਿੱਚ ਹੀ, ਕਿ ਇਹ ਜਿਹੜੀ ਚਿੱਟੇ ਦਾ ਕੰਮ ਕਰਦੀ, ਇਹਨੇ ਮੈਨੂੰ 2 ਮਹੀਨੇ ਪਹਿਲਾਂ ਚਿੱਟੇ ਤੇ ਲਾਤਾ, ਹੁਣ ਮੈਨੂੰ ਨਸ਼ਾ ਕਰਾ ਕੇ ਕੱਲ ਲੈ ਗਈ ਤੇ ਉੱਥੇ ਇੱਕ ਸਪਾ ਸੈਂਟਰ ਦੇ ਵਿੱਚ ਲਿਜਾ ਕੇ 4 ਬੰਦਿਆਂ ਦੇ ਨਾਲ ਇਹਨੇ ਮੈਨੂੰ ਜ਼ਬਰਦਸਤੀ ਕਰਵਾ ਦਿੱਤੀ। ਮਤਲਬ ਕਿ ਉਹਨਾਂ ਦੇ ਨਾਲ ਪਾਇਆ ਤੇ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਗੈਂਗਰੇਪ ਕੀਤਾ। ਸੋ ਇਹ ਦੋਸ਼ ਆਪਣੇ ਆਪ ਦੇ ਵਿੱਚ ਸਨਸਨੀਖੇਜ਼ ਸਨ। ਮਤਲਬ ਕਿ ਐਂਗਲ ਦੇਖੋ ਕਿਹੜਾ ਨਿਕਲਿਆ ਡਰੱਗ ਦਾ। ਫਿਰ ਜਿਹੜਾ ਉਹ ਸਪਾ ਸੈਂਟਰ ਆ ਇੱਕ ਕਾਂਗਰਸੀ ਕਾਉਂਸਲਰ ਦੀ ਇਮਾਰਤ ਦੇ ਵਿੱਚ ਆ। ਫਿਰ ਇੱਕ ਸ਼ਿਵ ਸੈਨਾ ਵਾਲਾ ਫੜ ਲਿਆ ਗਿਆ, ਅਰੈਸਟ ਕਰ ਲਿਆ ਗਿਆ। 4 ਜਿਹੜੇ ਨਾਮਜ਼ਦ ਦੋਸ਼ੀ ਆ ਉਹਨਾਂ ਦੇ ਵਿੱਚੋਂ 3 ਭਗੌੜੇ ਆ। ਇੱਕ ਇੰਦਰੀਸ਼ ਆ, ਸ਼ਾਇਦ ਇੱਕ ਦਾ ਨਾਂ ਅਮਰ ਆ, ਇੱਕ ਦਾ ਨਾਂ ਆਸ਼ੀਸ਼ ਆ।
ਤਾਂ ਇਸ ਤਰ੍ਹਾਂ ਕਰਕੇ ਇਹ ਕਹਾਣੀ ਤੁਰਦੀ ਤੁਰਦੀ ਇੱਥੋਂ ਤੱਕ ਤੁਰੀ ਕਿ ਮੁੜ ਕੇ ਕੁਝ ਸਫੇਦ ਪੋਸ਼, ਕਿਉਂਕਿ ਇਸੇ ਸਪਾ ਸੈਂਟਰ ਦੀ ਇੱਕ ਚੇਨ ਆ, ਇਹਦੇ ਵਿੱਚ ਅੰਮ੍ਰਿਤਸਰ ਦਾ ਇੱਕ ਕਾਰੋਬਾਰੀ ਆ, ਦੱਸਦੇ ਆ ਕਿ ਉਹਨੇ ਵੀ ਬਹੁਤ ਯਤਨ ਕੀਤੇ ਆ। ਤੇ ਅਸਲ 'ਚ ਕਹਾਣੀ ਇਹ ਆ ਕਿ ਇਹ ਕੁੜੀਆਂ ਸਪਲਾਈ ਕਰਦੇ ਸਨ ਬਾਹਰੋਂ ਲਿਆ ਕੇ, ਵਿਦੇਸ਼ੀ ਕਾਲ ਗਰਲ, ਬਹੁਤ ਦੂਰ ਦਰਾਡੇ ਤੱਕ, ਦੂਰ ਦਰਾਡੇ ਤੋਂ ਭਾਵੇਂ ਇਹ ਕਿ ਜਿਹੜੇ ਕਹਿ ਲਓ ਕਿ ਬਹੁਤ ਉੱਚੇ ਉੱਚੇ ਅਹੁਦਿਆਂ ਤੇ ਬੈਠੇ ਆ। ਔਰ ਇਹਦਾ ਹੀ ਨਤੀਜਾ ਕਿ ਜਿਵੇਂ ਹੀ ਇਹ ਮਾਮਲਾ ਨਿਕਲਿਆ, ਇਸ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਔਰ ਇੱਥੋਂ ਤੱਕ ਖਬਰਾਂ ਨੇ, ਹਾਲਾਂਕਿ ਖਬਰਾਂ ਆਪਾਂ ਕਹਿ ਸਕਦੇ ਹਾਂ ਕਿ ਛਪੀਆਂ ਨਹੀਂ ਜਾਂ ਚੈਨਲ 'ਚ ਨਹੀਂ ਆਈਆਂ, ਕਿ ਇਸ ਕੁੜੀ ਨੂੰ ਜਾਂ ਇਹਨਾਂ ਦੇ ਵਾਰਸ ਨੂੰ ਸੱਦ ਕੇ ਕਿਹਾ ਗਿਆ ਕਿ ਭਾਈ ਤੁਸੀਂ ਸੈਟਲਮੈਂਟ ਕਰ ਲਓ। ਔਰ ਉਹਦੇ 'ਚ ਇੱਕ ਥਾਣੇਦਾਰ ਯਾਨੀ ਇੰਸਪੈਕਟਰ ਰੈਂਕ ਦਾ ਬੰਦਾ ਜਿਹੜਾ ਉਹ ਭੂਮਿਕਾ ਨਿਭਾ ਰਿਹਾ ਸੀਗਾ ਵਿਚੋਲੇ ਦੀ, ਤੁਸੀਂ ਦੇਖੋ, ਤਾਂ ਦਬਾਅ ਵੀ ਪਾਇਆ ਜਾ ਰਿਹਾ ਸੀ। ਮਤਲਬ ਕਿ ਪੁਲਿਸ ਦਾ ਐਂਗਲ ਵੀ ਨਿਕਲ ਰਿਹਾ, ਸਫੇਦ ਪੁਸ਼ਾਂ ਦਾ ਵੀ ਨਿਕਲ ਰਿਹਾ। ਫਿਰ ਇਸ ਤੋਂ ਇਲਾਵਾ ਕਿ ਕਾਲ ਗਰਲ ਜਿਹੜੀਆਂ ਸਪਲਾਈ ਕੀਤੀਆਂ ਜਾ ਰਹੀਆਂ ਸੀ ਉਹਦਾ ਵੀ ਨਿਕਲ ਰਿਹਾ। ਔਰ ਸਭ ਤੋਂ ਖਤਰਨਾਕ ਕਿ ਔਰਤ ਡਰੱਗ ਦੇ ਧੰਦੇ ਦੇ ਵਿੱਚ ਪਹਿਲਾਂ ਵੀ ਜਿਹੜੀ ਰਹੀ ਆ, ਉਹੀ ਦੁਸ਼ਮਣ ਬਣ ਗਈ। ਇੱਕ ਮਾਸੂਮ ਬੱਚੀ ਦੀ 15-16 ਵਰ੍ਹਿਆਂ ਦੀ ਬੱਚੀ ਆ, ਉਹਨੂੰ ਪਹਿਲਾਂ ਡਰੱਗ ਤੇ ਲਾਇਆ ਔਰ ਉਸ ਤੋਂ ਬਾਅਦ ਦਰਿੰਦਿਆਂ ਦੇ ਹਵਾਲੇ ਕਰ ਦਿੱਤਾ। ਘਟਨਾ ਬਹੁਤ ਚਰਚਾ ਦਾ ਵਿਸ਼ਾ ਬਣੀ ਹੈ, ਪਰ ਬਹੁਤ ਘੱਟ ਮੀਡੀਆ ਨੇ ਇਸ ਨੂੰ ਕਵਰੇਜ ਦਿੱਤੀ ਆ, ਨਾ ਜਾਣੇ ਕਿਉਂ। ਜੀ 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 ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।